ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਖਾਲਸਾ ਸਾਜਨਾ ਦਿਵਸ ਦਾ ਦਿਨ ਹੈ। ਇਸ ਮੁਬਾਰਕ ਦਿਨ ਦੇ ਮੌਕੇ ਤੇ ਟੀਵੀ 84 ਦੀ ਪੂਰੀ ਟੀਮ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਸ ਮੌਕੇ ਤੇ ਬਹੁਤ-ਬਹੁਤ ਅਸੀਂ ਵਧਾਈ ਦਿੰਦੇ ਹਾਂ। ਅੱਜ ਸਾਡੇ ਨਾਲ ਟੀਵੀ 84 ਨਿਊਜ਼ ਦੇ ਸਟੂਡੀਓ ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੌਜੂਦ ਹਨ। ਅੱਜ ਅਸੀਂ ਇਹਨਾਂ ਨਾਲ ਇਸ ਖਾਸ ਦਿਨ ਦੇ ਮੌਕੇ ਤੇ ਵਿਸ਼ੇਸ਼ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਰੀਤ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਸ਼ਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਹਾਨੂੰ ਵੀ ਵਿਸਾਖੀ ਦੀਆਂ ਟੀਵੀ 84 ਨਿਊਜ਼ ਦੇ ਦਰਸ਼ਕਾਂ ਵੱਲੋਂ ਬਹੁਤ-ਬਹੁਤ ਮੁਬਾਰਕ। ਐਂਡ ਸੈਕੰਡਲੀ ਡਾਕਟਰ ਸਾਹਿਬ ਅਸੀਂ ਜਾਣਨਾ ਚਾਹਾਂਗੇ ਅੱਜ ਕਿ ਇਸ ਦਿਨ ਦਾ ਇਤਿਹਾਸ ਕੀ ਹੈ ਤੇ ਇਸ ਦਿਨ ਦੀ ਅਹਿਮੀਅਤ ਕੀ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਇਸ ਖਾਲਸਾ ਸਾਜਨਾ ਦਿਵਸ ਜਿਹੜਾ ਕਿ ਜਿਸ ਦੀ 315ਵੀਂ ਵਰ੍ਹੇਗੰਢ ਹੈ ਜੀ, ਇਸ ਮੌਕੇ ਦੇ ਉੱਤੇ ਸਮੂਹ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਭੇਟ ਕਰਦੇ ਜੀ। ਤੁਸੀਂ ਓਪਨਿੰਗ ਸਵਾਲ ਬਿਲਕੁਲ ਠੀਕ ਪੁੱਛਿਆ ਕਿਉਂਕਿ ਬਹੁਤ ਵਾਰ ਜਦੋਂ ਅਸੀਂ ਚਾਰ ਚੁਫੇਰਿਆਂ 'ਚ ਨਜ਼ਰ ਮਾਰਦੇ ਹਾਂ ਤੇ ਵਿਸਾਖੀ ਸ਼ਬਦ ਜ਼ਿਆਦਾ ਇਸਤੇਮਾਲ ਹੁੰਦਾ ਹੈ। ਹਾਂਜੀ। ਤੇ ਬਹੁਤਿਆਂ ਲਈ ਵਿਸਾਖੀ ਵੀ ਕਿਤੇ ਵਿਸਾਖੀ ਮੇਲਾ ਹੈ ਜਾਂ ਵਿਸਾਖੀ ਗਾਇਕੀ ਹੈ। ਇਸ ਤੋਂ ਇਲਾਵਾ ਜਿਹੜੀ ਇਸ ਦੀ ਅਹਿਮੀਅਤ ਹੈ ਕਿ ਇਹਦਾ ਇਸ ਦਿਨ ਦੀ ਕੀ ਇੰਪੋਰਟੈਂਸ ਹੈ, ਸ਼ਾਇਦ ਸਾਡੇ ਵੱਡੇ ਹਿੱਸੇ ਨੂੰ, ਨਵੀਂ ਜਨਰੇਸ਼ਨ ਨੂੰ ਖਾਸ ਕਰ ਜੀ ਉਹਨਾਂ ਨੂੰ ਇਸ ਦਾ ਅਹਿਸਾਸ ਨਹੀਂ ਜੀ। ਇਹ ਗੱਲ ਬੜੀ ਅਹਿਮ ਹੈ ਕਿ ਜਦੋਂ ਅਸੀਂ ਦੁਨੀਆ ਦੇ ਅੱਡ-ਅੱਡ ਧਰਮਾਂ ਦੀ, ਫਲਸਫਿਆਂ ਦੀ, ਸਕੂਲ ਆਫ ਥਾਟਸ ਦੀ ਗੱਲ ਕਰਦੇ ਹਾਂਜੀ, ਹਰ ਇੱਕ ਨੂੰ ਆਪਣੇ ਧਰਮ ਤੇ, ਆਪਣੇ ਰਹਿਬਰ ਤੇ, ਆਪਣੀ ਕੌਮ ਤੇ ਫਖਰ ਹੈ ਔਰ ਫਖਰ ਹੋਣਾ ਵੀ ਚਾਹੀਦਾ ਜੀ। ਪਰ ਇੱਕ ਗੱਲ ਜਿਹੜੀ ਬੜੀ ਯੂਨੀਕ ਹੈ ਸਿੱਖ ਕੌਮ ਦੇ ਮਾਮਲੇ 'ਚ, ਅਸੀਂ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਇਸ ਵੇਲੇ, 30 ਮਿਲੀਅਨ ਦੇ ਲਗਭਗ ਸਿੱਖ ਦੁਨੀਆ ਦੇ ਲਗਭਗ ਹਰ ਦੇਸ਼ 'ਚ ਮੌਜੂਦ ਨੇ। 150 ਦੇ ਕਰੀਬ ਦੇਸ਼ਾਂ ਦੇ ਵਿੱਚ ਤਾਂ ਸਿੱਖ ਗੁਰਦੁਆਰੇ ਵੀ ਮੌਜੂਦ ਨੇ। ਹਾਂਜੀ। ਔਰ ਇਹ ਯੰਗੈਸਟ ਰਿਲੀਜਨ 30 ਮਿਲੀਅਨ ਦੀ ਗਿਣਤੀ ਵਾਲਾ, ਸਾਨੂੰ ਇਸ ਗੱਲ ਦਾ ਫਖਰ ਹੈ ਕਿ ਜਦੋਂ ਕੌਮ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਅੱਜ ਰਾਸ਼ਟਰਵਾਦ ਦੀ ਗੱਲ ਹੈ, ਕੋਈ ਹਿੰਦੂ ਰਾਸ਼ਟਰਵਾਦ, ਕੋਈ ਹੋਰ ਰਾਸ਼ਟਰਵਾਦ ਕਰਦਾ ਹੈ ਜੀ, ਪਰ ਇਹ ਜਿਹੜਾ ਕੌਮ ਦਾ ਕਨਸੈਪਟ ਹੈ 315 ਸਾਲ ਪਹਿਲਾਂ ਸਾਡਾ ਇੱਕ ਜਨਮ ਸਥਾਨ ਹੈ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ, ਔਰ ਉਸ ਧਰਤੀ ਦੇ ਉੱਤੇ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਉਹ ਪਹਾੜ, ਉਹ ਮੁਕਾਮ ਜਿੱਥੇ ਕਿ ਇਸ ਕੌਮ ਨੇ ਜਨਮ ਲਿਆ, ਜਿਸ ਨੂੰ ਖਾਲਸਾ ਰੂਪ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਹੈ ਉਹ ਨਾ ਸਿਰਫ ਉਸ ਨੂੰ ਵਡਿਆਇਆ, ਆਪਣਾ ਆਪਾ ਉਸ ਖਾਲਸੇ ਦੇ ਵਿੱਚ ਰੱਖਿਆ। ਫਿਰ ਕਦੇ ਇਹ ਦੇਖਣ 'ਚ ਨਹੀਂ ਹੁੰਦਾ, ਇੰਡੀਵਿਜੂਅਲਸ ਤਾਂ ਹੁੰਦੇ ਨੇ ਜਿਨ੍ਹਾਂ ਦੀ ਪਿਤਾ ਕੀ ਹੈ, ਮਾਤਾ ਕੀ ਹੈ, ਉਹਨਾਂ ਦੇ ਨਾਂ ਹੁੰਦੇ ਨੇ ਔਰ ਉਹਨਾਂ ਨੂੰ ਦੁਹਰਾਇਆ ਜਾਂਦਾ ਹੈ। ਪਰ ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰਦੇ ਤੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਅਸੀਂ ਅਨੰਦਪੁਰ ਦੇ, ਤੇ ਜਨਮ ਸਾਡਾ 1699 ਈਸਵੀ ਦੀ ਵਿਸਾਖੀ ਨੂੰ, ਜਿਹੜਾ ਕਿ ਉਦੋਂ ਜਿਹੜਾ ਬਿਕਰਮੀ ਕੈਲੰਡਰ ਚੱਲਦਾ ਸੀ ਉਹਦੇ ਮੁਤਾਬਕ 1756 ਬਿਕਰਮੀ ਦਾ ਸਾਲ ਸੀ। ਹੁਣ ਇਸ ਦੀ ਅਹਿਮੀਅਤ ਇਹ ਹੈ ਕਿ ਜੇ ਤੁਸੀਂ ਉਸ ਖਿੱਤੇ ਦੇ 5-6 ਹਜ਼ਾਰ ਸਾਲ ਦਾ ਇਤਿਹਾਸ, ਯੂਜੂਲੀ 6 ਜਾਂ 7 ਹਜ਼ਾਰ ਸਾਲ ਹੈ ਜਿਹੜੀਆਂ ਰਿਕਾਰਡਡ ਹਿਸਟਰੀਜ਼ ਨੇ ਕਿਸੇ ਵੀ ਖਿੱਤੇ ਦੀਆਂ, ਉਸ ਵੱਲ ਤੁਸੀਂ ਨਜ਼ਰ ਮਾਰਦੇ ਹੋ ਤਾਂ ਇੱਕ ਪਾਸੇ ਬੇਸ਼ੱਕ ਰਿਗਵੇਦ ਉਸ ਧਰਤੀ ਤੇ ਰਚਿਆ ਗਿਆ ਸਭ ਤੋਂ ਪੁਰਾਣਾ ਉਸ ਖਿੱਤੇ ਦਾ ਗ੍ਰੰਥ ਹੈ, 3,500 ਸਾਲ ਪਹਿਲਾਂ ਉਸ ਦਾ ਸਮਾਂ ਬਣਦਾ। ਪਰ ਜੇ ਅਸੀਂ ਰਿਗਵੇਦ ਨੂੰ ਹੀ ਕੱਟ ਆਫ ਲਾਈਨ ਰੱਖ ਲਈਏ ਪ੍ਰੀ ਹਿਸਟੋਰਿਕ ਪੀਰੀਅਡ ਤੋਂ ਬਾਅਦ 'ਚ, ਉਸ ਤੋਂ ਬਾਅਦ ਜਿੰਨੇ ਫਲਸਫੇ ਉੱਥੇ ਪੈਦਾ ਹੋਏ, ਰਿਗਵੇਦ ਦੇ ਨਾਲ ਬ੍ਰਾਹਮਣ ਮਤ, ਜਿਹਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਸੀ, ਅੱਜ ਹਿੰਦੂਤਵਾਦ ਜਾਂ ਹਿੰਦੂਵਾਦ ਕਿਹਾ ਜਾਂਦਾ, ਉਸ ਦਾ ਜਨਮ ਹੁੰਦਾ। ਫਿਰ ਅਸੀਂ ਦੇਖਦੇ ਹਾਂ ਕਿ ਲਗਭਗ ਅੱਜ ਤੋਂ 2600 ਸਾਲ ਪਹਿਲਾਂ ਬੁੱਧ, ਮਹਾਤਮਾ ਬੁੱਧ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦਾ ਜਨਮ ਹੁੰਦਾ, ਉਹਨਾਂ ਦੇ ਨਾਲ ਬੁੱਧ ਦਾ ਫਲਸਫਾ ਆਉਂਦਾ। ਜੈਨ ਮਤ ਵੀ ਲਗਭਗ ਉਸ ਸਮੇਂ 'ਚ ਹੀ, ਮਹਾਵੀਰ ਜਿਹੜੇ ਨੇ ਉਹ ਬੁੱਧ ਤੋਂ 20-25 ਸਾਲ ਪਹਿਲਾਂ ਹੋਏ ਨੇ ਪਰ ਕੰਟੈਂਪਰਰੀ ਨੇ, ਸਮਕਾਲੀ ਨੇ, ਉਹ ਫਲਸਫਾ ਸਾਹਮਣੇ ਆਉਂਦਾ। ਔਰ ਫਿਰ ਲਗਾਤਾਰਤਾ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਬੁੱਧ ਧਰਮ ਓਵਰਸ਼ੈਡੋ ਕਰਦਾ ਹੈ ਬ੍ਰਾਹਮਣ ਮਤ ਨੂੰ। ਲਗਭਗ 700-800 ਸਾਲ ਬੌਧੀ ਰਾਜੇ, ਉਹ ਭਾਵੇਂ ਅਸ਼ੋਕ ਹੋਏ, ਹਰਸ਼ਵਰਧਨ ਹੋਏ, ਕਨਿਸ਼ਕਾ ਹੋਏ, ਇਹ ਸਾਰੇ ਰਾਜ ਕਰਦੇ ਨੇ। ਔਰ ਫਿਰ ਬੁੱਧ ਧਰਮ ਦੇ ਉੱਤੇ ਬ੍ਰਾਹਮਣਵਾਦ ਸ਼ੰਕਰਾ ਦੇ ਜ਼ਮਾਨੇ 'ਚ ਫਿਰ ਵਾਪਸ ਆ ਜਾਂਦਾ। 8ਵੀਂ-9ਵੀਂ ਸਦੀ ਦੇ ਵਿੱਚ ਬੁੱਧ ਮਤ ਜਿਹਦਾ ਫਿਰ ਖਾਤਮਾ ਕਰਨਾ ਸ਼ੁਰੂ ਕਰਦਾ ਹੈ ਬ੍ਰਾਹਮਣਵਾਦ, ਬੁੱਧ ਮਤ ਔਰ ਯੋਗ ਮਤ ਜਿਹੜਾ ਸੰਨਿਆਸੀ ਮਤ ਸੀ ਹਿੰਦੂਆਂ ਦਾ, ਉਹਦੇ ਮਿਸ਼ਰਣ 'ਚੋਂ ਇੱਕ ਨਵਾਂ ਮਤ ਨਿਕਲਦਾ ਜਿਹਨੂੰ ਯੋਗ ਮਤ ਕਿਹਾ ਜਾਂਦਾ। ਯੋਗੀ ਜਿਹੜੇ ਨੇ ਉਹ
ਜਿਹੜੇ ਗੋਰਖਨਾਥ, ਮਛੰਦਰਨਾਥ, ਇਹ ਸਾਰੇ ਉਹਨਾਂ ਦਾ ਗੁਰੂ ਸ਼ਿਵ ਹੈ। ਇਵੇਂ ਯੋਗ ਮਤ ਦੀ ਸ਼ੁਰੂਆਤ ਹੁੰਦੀ। ਹੁਣ ਇਹਨਾਂ ਸਾਰੀਆਂ ਵਿਚਾਰਧਾਰਾਵਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਿਹੜੀ ਲਗਭਗ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਔਰ ਜਿਹੜਾ ਉਹ ਸੁਨੇਹਾ ਦਿੰਦੇ ਨੇ, ਉਹ ਪਹਿਲੇ ਉਸ ਸਕੂਲ ਆਫ ਥਾਟ ਜਿਹੜੇ ਉਸ ਧਰਤੀ ਤੇ ਚੱਲ ਰਹੇ ਸੀ। ਔਰ ਜਿਹੜੇ ਸੈਮਿਟਿਕ ਧਰਮ, ਜਦੋਂ ਅਸੀਂ ਸੈਮਿਟਿਕ ਧਰਮਾਂ ਦੀ ਗੱਲ ਕਰਦੇ ਹਾਂ ਤੇ 4 ਮੁੱਖ ਮਤ ਜਿਨ੍ਹਾਂ ਦੇ ਵਿੱਚ ਜ਼ੋਰੈਸਟਰੀਅਨ, ਯਹੂਦੀ, ਇਸਲਾਮ, ਕ੍ਰਿਸਚੀਅਨਿਟੀ ਤੇ ਇਸਲਾਮ, ਇਸੇ ਤਰਤੀਬ ਦੇ ਵਿੱਚ ਹਿਸਟਰੀ ਵਾਈਜ਼। ਹੁਣ ਇਹ ਉਹ ਸੈਮਿਟਿਕ ਧਰਮ ਨੇ ਜਿਨ੍ਹਾਂ ਬਾਰੇ 4 ਉਹਨਾਂ ਦੀਆਂ ਪਵਿੱਤਰ ਕਿਤਾਬਾਂ ਨੇ, ਜ਼ੋਰੇਬ ਹੈ, ਓਲਡ ਟੈਸਟਾਮੈਂਟ ਹੈ, ਬਾਈਬਲ ਹੈ ਔਰ ਕੁਰਾਨ ਮਜੀਦ ਜਾਂ ਕੁਰਾਨ ਸ਼ਰੀਫ ਹੈ। ਹੁਣ ਜਿਸ ਨੂੰ ਬੁੱਲੇ ਸ਼ਾਹ ਕਹਿੰਦਾ ਭਾਵੇਂ ਫੋਲ ਕਿਤਾਬਾਂ ਚਾਰੇ। ਹੁਣ ਇਹ ਸੈਮਿਟਿਕ ਧਰਮ ਔਰ ਜਿਨ੍ਹਾਂ ਦੀ ਅਸੀਂ ਗੱਲ ਕੀਤੀ ਹੈ ਪਹਿਲਾਂ, ਬ੍ਰਾਹਮਣ, ਬੁੱਧ, ਜੈਨ, ਇਹ ਐਰੀਅਨ ਧਰਮ ਨੇ। ਜੇ ਇਹਨਾਂ ਦੋਨਾਂ ਦੀਆਂ ਵਿਚਾਰਧਾਰਾਵਾਂ ਵੱਲ ਦੇਖੀਏ ਔਰ ਜਦੋਂ ਇਸਲਾਮ ਜਿਹੜਾ ਉੱਥੇ ਪਹੁੰਚਦਾ ਹੈ, ਲਗਭਗ ਅੱਜ ਤੋਂ 1200-1300 ਸਾਲ ਪਹਿਲਾਂ ਪਹੁੰਚ ਜਾਂਦਾ ਹੈ। ਇਸਲਾਮ ਦੇ ਪ੍ਰਗਟ ਹੋਣ ਦੇ ਲਗਭਗ 70-80 ਸਾਲ ਦੇ ਵਿੱਚ ਤੇ ਇਹ ਟਕਰਾਅ ਦੇ ਰਸਤੇ ਤੇ ਨੇ। ਉਹਨਾਂ ਦੇ ਵਿੱਚ ਰੁਤਬਾ ਕਿਹਦਾ ਕੀ ਹੈ, ਮਰਦ ਦਾ ਕੀ ਹੈ, ਮਰਦ ਔਰਤ ਦਾ ਕੀ ਹੈ। ਹਿੰਦੂ ਜਿਹੜਾ ਥਾਟ ਸੀ ਉਹਨੇ ਵਰਣ ਆਸ਼ਰਮ ਬਣਾਇਆ, ਜ਼ਾਤ-ਪਾਤੀ ਸਿਸਟਮ ਬਣਾਇਆ, ਊਚ ਨੀਚ ਖੜੀ ਕਰ ਦਿੱਤੀ। ਹੁਣ ਪਹਿਲੀ ਆਵਾਜ਼ ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਉੱਭਰਦੀ ਹੈ ਜਿਹੜੀ ਕਿ ਬਰਾਬਰੀ ਦੀ ਗੱਲ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਏਕ ਪਿਤਾ ਏਕ ਇਸਕੇ ਹਮ ਬਾਰਕ, ਇਹ ਸੁਨੇਹਾ ਦਿੱਤਾ ਕਿ ਇੱਕ ਸਾਡਾ ਪਿਤਾ, ਅਸੀਂ ਉਹਦੇ ਬੱਚੇ ਹਾਂ ਸਾਰੇ। ਫਿਰ ਉਹਨਾਂ ਨੇ ਨੀਵਿਆਂ ਨਤਾਣਿਆਂ ਨੂੰ, ਜਿਨ੍ਹਾਂ ਨੂੰ ਸ਼ੂਦਰ ਬਣਾਇਆ, ਜਿਹੜੇ ਪਾਵਰਲੈਸ ਨੇ, ਉਹਨਾਂ ਨੂੰ ਆਪਣੇ ਗਲ ਨਾਲ ਲਾਇਆ ਔਰ ਇਹ ਫਰਮਾਇਆ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਹੁਣ ਇਹ ਜਿਹੜਾ ਰੈਵੋਲੂਸ਼ਨ ਇਸੇ ਤਰ੍ਹਾਂ ਔਰਤ ਦੇ ਹੱਕਾਂ ਦੀ ਗੱਲ ਸੀ। ਜੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਜਿਹਦੀ ਕੁੱਖ ਚੋਂ ਪਾਵਰਫੁਲ ਸਾਵਰਨ ਬਾਦਸ਼ਾਹ ਜਨਮ ਲੈਂਦੇ ਨੇ, ਉਸ ਔਰਤ ਨੂੰ ਤੁਸੀਂ ਨਰਕ ਦੁਆਰੀ, ਪੈਰਾਂ ਦੀ ਜੁੱਤੀ, ਜਾਂ ਜਿਵੇਂ ਮੀਰ ਨੇ ਮਨੂੰ ਸੰਹਿਤਾ ਦੇ ਵਿੱਚ ਕਿਹਾ ਜੀ, ਔਰਤ ਨੂੰ ਕਦੇ ਕੱਲੀ ਨਾ ਛੱਡੋ ਜੀ। ਜੇ ਉਹ ਛੋਟੀ ਹੈ ਤੇ ਪਿਓ ਦੇ ਹਵਾਲੇ, ਵਿਆਹੀ ਗਈ ਤਾਂ ਪਤੀ ਦੇ ਹਵਾਲੇ, ਤੇ ਫਿਰ ਪੁੱਤਰ ਦੇ ਹਵਾਲੇ, ਵੀ ਉਸ ਨੂੰ ਉਹਦੇ ਕੋਈ ਹੱਕ ਨਹੀਂ। ਤੇ ਹੁਣ ਇਹ ਜਿਹੜੀ ਆਵਾਜ਼ ਸੀ ਗੁਰੂ ਨਾਨਕ ਸਾਹਿਬ ਦੀ, ਜਿਹੜੀ ਕਿ ਡਾਊਨ ਟ੍ਰੋਡਨ ਨੂੰ ਗਲ ਨਾਲ ਲਾਣ ਦੀ ਸੀ, ਜਿਹੜੀ ਕਿ ਔਰਤਾਂ ਦੇ ਹੱਕਾਂ ਦੇ ਲਈ ਇੱਕ ਬਰਾਬਰੀ ਦੀ ਗੱਲ ਕਰਨ ਦੀ ਸੀ, ਰੱਬ ਦੇ ਨਾਲ ਇੱਕ ਮਿਕਤਾ ਦੀ ਗੱਲ ਸੀ ਔਰ ਪਿਆਰ ਦੀ ਗੱਲ ਸੀ, ਮਨੁੱਖਤਾ ਦਾ, ਕਿ ਇੱਕ ਦੂਸਰੇ ਧਰਮ ਵਾਲੇ ਜਿਹੜੇ ਟਕਰਾਅ ਦੇ ਰਸਤੇ ਸਨ ਉਹਨਾਂ ਨੂੰ ਰੋਕ ਕੇ ਕਿਹਾ ਕਿ ਨਹੀਂ, ਤੁਸੀਂ ਆਪਣੇ ਧਰਮਾਂ ਵਿਚਲੀ ਸੱਚਾਈ ਨੂੰ ਭੁੱਲ ਗਏ ਹੋ ਔਰ ਤੁਸੀਂ ਫਜ਼ੂਲ ਰਸਮੋ ਰਿਵਾਜਾਂ ਦੇ ਵਿੱਚ ਫਸੇ ਹੋਏ ਇੱਕ ਦੂਜੇ ਦੇ ਨਾਲ ਉਲਝ ਰਹੇ ਹੋ। ਹੁਣ ਇਹ ਵਿਚਾਰਧਾਰਾ ਹੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 1669 ਦੇ ਵਿੱਚ ਹੁੰਦਾ ਹੈ, 69 ਦੇ ਵਿੱਚ, ਔਰ ਖਾਲਸਾ ਪੰਥ ਦੀ ਸਾਜਨਾ ਜਿਹੜੀ ਹੈ 1469 ਚ ਹੁੰਦਾ ਹੈ, ਔਰ ਖਾਲਸਾ ਪੰਥ ਦੀ ਸਾਜਨਾ 1699 ਚ ਹੁੰਦੀ ਹੈ। ਹੁਣ ਇਹ 230 ਸਾਲ ਦਾ ਸਫ਼ਰ ਹੈ, 1469 ਤੋਂ 1699 ਤੱਕ। ਇਹਨਾਂ 230 ਸਾਲਾਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ 5 ਪਿਆਰਿਆਂ ਦੇ ਰੂਪ ਚ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ, ਤੇ ਇਹਦੇ ਪਿੱਛੇ 230 ਸਾਲ ਦਾ 10 ਗੁਰੂ ਸਾਹਿਬਾਨ ਦਾ ਉਹ ਲਗਾਤਾਰ ਐਫਰਟ ਹੈ, ਜਿਹਦੇ ਚ ਕਿ ਉਸ ਧਰਤੀ ਦੇ ਖਿੱਤੇ ਦੇ ਲੋਕਾਂ ਨੂੰ ਬਰਾਬਰੀ ਦਾ ਅਹਿਸਾਸ, ਇਕੱਠੇ ਬਿਠਾ ਕੇ ਸੰਗਤ ਤੇ ਪੰਗਤ, ਲੰਗਰ ਇਕੱਠੇ ਛਕੋ, ਰੱਬ ਨੂੰ ਯਾਦ ਕਰੋ, ਸਿਮਰਨ ਕਰੋ, ਕੀਰਤਨ ਕਰੋ। ਫਿਰ ਸਰੋਵਰ ਦਾ ਕਨਸੈਪਟ, ਸਰੋਵਰ ਸਿਰਫ ਨਹਾਉਣ ਲਈ ਨਹੀਂ ਸੀ, ਕਿਉਂਕਿ ਜਿਹੜਾ ਜ਼ਾਤ-ਪਾਤੀ ਸਿਸਟਮ ਦਾ ਭਿੱਟਣਾ ਹੈ, ਜਦੋਂ ਕਹਿੰਦੇ ਸੀ ਜੀ ਸ਼ੂਦਰ ਦੀ ਸ਼ੈਡੋ ਪੈ ਗਈ, ਭਿੱਟ ਗਿਆ, ਉਹ ਜਾ ਕੇ ਨਹਾਉਂਦਾ ਸੀ ਬ੍ਰਾਹਮਣ ਕਿ ਜੀ ਮੈਂ ਹੁਣ, ਤੇ ਉਹਨਾਂ ਨੇ ਕਿਹਾ ਜੀ ਇੱਥੇ ਇਕੱਠੇ ਨਹਾਓ। ਜਦੋਂ ਤੁਸੀਂ ਉੱਥੇ ਕੌਣ ਕਿਸੇ ਦੀ ਭਿੱਟ ਨੂੰ ਮੰਨੇਗਾ। ਔਰ ਫਿਰ ਉਸ ਨੂੰ 6ਵੇਂ ਪਾਤਸ਼ਾਹ ਦਾ ਸ਼ਸਤਰ, ਮੀਰੀ ਪੀਰੀ ਦੀਆਂ 2 ਤਲਵਾਰਾਂ, ਅਕਾਲ ਤਖਤ ਦੀ ਸਿਰਜਣਾ। ਹੁਣ ਜਦੋਂ ਅਸੀਂ ਮਿਲਾ ਕੇ ਦੇਖਦੇ ਹਾਂ, ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਬਹੁਤ ਵਾਰ ਇਹਨਾਂ ਦੋਨਾਂ ਨੂੰ ਵੱਖਰੇ ਥਾਟ ਦੇ ਤੌਰ ਤੇ ਵੀ ਕੁਝ ਸਕਾਲਰ ਦੇਖਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਦਾ ਰਸਤਾ ਕੋਈ ਹੋਰ ਸੀ, 10ਵੇਂ ਪਾਤਸ਼ਾਹ ਨੇ ਕੋਈ ਹੋਰ ਰਸਤਾ ਦਿੱਤਾ। ਨਹੀਂ, ਇਹ ਇਵੇਂ ਹੀ ਹੈ ਜਿਵੇਂ ਇੱਕ ਜੜ ਜਿਹੜੀ ਹੈ ਉਹ ਜ਼ਮੀਨ ਦੇ ਵਿੱਚ ਜਾਂਦੀ ਹੈ, ਬੀਜ ਫੁੱਟਦਾ ਹੈ, ਉਸ ਚੋਂ ਜੜ ਬਣਦੀ ਹੈ, ਫਿਰ ਸਟੈਮ ਹੁੰਦਾ ਹੈ, ਉਹਦਾ ਤਣਾ ਹੁੰਦਾ ਹੈ, ਫਿਰ ਲੀਵਸ ਹੁੰਦੇ ਨੇ, ਫਲਾਵਰਸ ਹੁੰਦੇ ਨੇ, ਫਰੂਟ ਹੁੰਦੇ। ਖਾਲਸਾ ਜਿਹੜਾ ਹੈ ਫਰੂਟ ਹੈ, ਔਰ ਉਸ ਫਰੂਟ ਤੱਕ ਪਹੁੰਚਾਉਣ ਲਈ 9 ਗੁਰੂ ਸਾਹਿਬਾਨ ਨੇ ਜ਼ਮੀਨ ਤਿਆਰ ਕੀਤੀ, ਬੀਜ ਬੀਜਿਆ, ਉਸ ਚੋਂ ਰੂਟ, ਸਟੈਮ, ਲੀਫ, ਫਲਾਵਰ ਨਿਕਲੇ, ਖੁਸ਼ਬੂ, ਔਰ ਖਾਲਸਾ ਉਹ ਫਾਈਨਲ ਫਰੂਟ ਹੈ। ਔਰ ਜੇ ਤੁਸੀਂ ਵਿਚਾਰਧਾਰਾ ਦੇਖੋ, ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼,
ਤੇ ਗੁਰੂ ਕਲਗੀਧਰ ਪਾਤਸ਼ਾਹ ਨੇ 80,000 ਦੇ ਇਕੱਠ ਚੋਂ ਜਿਹੜੇ ਕੁਰਬਾਨੀ ਦੇ ਪੁਤਲੇ ਆਏ ਤਲਵਾਰ ਦੀ ਧਾਰ ਤੇ ਆ ਕੇ ਜਿਨ੍ਹਾਂ ਨੇ ਸਿਰ ਰੱਖਿਆ, ਇਹ ਵੀ ਕੋਈ ਵੱਖਰੀ ਪਰਖ ਨਹੀਂ ਸੀ। ਜਦੋਂ ਗੁਰੂ ਨਾਨਕ ਸਾਹਿਬ ਦੀ ਅਸੀਂ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਸੁਨੇਹਾ ਹੀ ਇਹ ਦਿੱਤਾ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸਨੇ ਵੀ ਪੈਰ ਰੱਖਿਆ ਉਸਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਹੁਣ ਜੇ ਤੁਸੀਂ ਇਸੇ ਨੂੰ ਹੀ, ਜੇ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ, ਉਹ ਸਮਝਦੇ ਨੇ ਵੀ ਇਹ ਜਿਹੜਾ ਤਲਵਾਰ ਤੇ ਧੜ ਤੇ ਸਿਰ ਰੱਖਣਾ ਇਹ 10ਵੇਂ ਪਾਤਸ਼ਾਹ। ਹੁਣ ਗੁਰੂ ਨਾਨਕ ਸਾਹਿਬ ਨੇ ਉਹ ਕ੍ਰਾਈਟੇਰੀਆ ਰੱਖਿਆ ਤੇ 10ਵੇਂ ਪਾਤਸ਼ਾਹ 80,000 ਦੇ ਇਕੱਠ ਵਿੱਚ ਨੰਗੀ ਸ੍ਰੀ ਸਾਹਿਬ ਸੂਤ ਕੇ ਖਲੋ ਕੇ ਕਹਿੰਦੇ ਨੇ, ਆਓ ਭਾਈ ਸਿਰ ਚਾਹੀਦਾ, ਕਿਹੜਾ ਗੁਰੂ ਤੋਂ ਆਪਾਂ ਕੁਰਬਾਨ ਕਰਦੇ, ਕਿਹੜਾ ਆਪਣੀ ਪੱਤ ਕੌਮ ਦੀ ਪੱਤ ਦੇ ਲਈ ਅੱਗੇ ਆਉਂਦਾ ਸਿਰ ਦੇਣ ਲਈ। ਔਰ ਜਿਹੜੇ ਆਏ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਜੇ ਅਸੀਂ ਉਹਨਾਂ ਦੇ ਪਿਛੋਕੜ ਵੱਲ ਦੇਖੀਏ, ਵਰਣ ਆਸ਼ਰਮ ਦੇ ਥੱਲੇ ਉਹਨਾਂ ਨੂੰ ਕੀ ਬਣਾਇਆ ਹੋਇਆ ਹੈ, ਕੋਈ ਜੱਟ ਹੈ, ਕੋਈ ਨਾਈ ਹੈ, ਕੋਈ ਛੀਂਬਾ ਹੈ, ਕੋਈ ਝੂਰ ਹੈ। ਹੁਣ ਇਹ ਜਿਹੜੇ ਸਾਰੇ ਜਿਨ੍ਹਾਂ ਨੂੰ ਸਮਾਜ ਨੇ ਜਾਂ ਬ੍ਰਾਹਮਣ ਵਰਗ ਨੇ ਬਹੁਤ ਥੱਲੇ ਰੱਖਿਆ ਸੀ, ਉਹਨਾਂ ਨੂੰ ਗੁਰੂ ਆਪਣੇ ਗਲ ਨਾਲ ਲਾ ਕੇ ਕਹਿੰਦੇ ਨੇ ਇਹ ਮੇਰੇ ਪਿਆਰੇ ਨੇ। ਜਦੋਂ ਅਸੀਂ 5 ਪਿਆਰੇ ਕਹਿੰਦੇ ਆ, ਲਵਡ ਵਨਸ ਨੇ, ਔਰ ਉਹਨਾਂ 5 ਨੂੰ ਫਿਰ ਗਲ ਦੇ ਨਾਲ ਲਾ ਕੇ ਫਿਰ ਜਿਹੜਾ ਉਹਨਾਂ ਨੂੰ ਪਹਿਲਾ ਸੁਨੇਹਾ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਹੁਣ ਤੁਹਾਨੂੰ ਕੋਈ ਪਿੱਛੇ ਦੀ ਜ਼ਾਤ ਪਾਤ ਦੀ ਫਿਕਰ ਕਰਨ ਦੀ ਲੋੜ ਨਹੀਂ, ਤੁਸੀਂ ਖਾਲਸਾ ਹੋ। ਤੁਹਾਡੇ ਚੋਂ ਸਾਰਾ ਕੁਝ ਉਹ ਬ੍ਰਾਹਮਣ ਦਾ ਪਾਇਆ ਕੱਢ ਦਿੱਤਾ ਹੈ। ਤੁਹਾਡੇ ਸਾਰੇ ਅਹਿਸਾਸੇ ਕਮਤਰੀ, ਜਿਹੜੇ ਘਟੀਆਪਨ ਦੇ ਅਹਿਸਾਸ ਤੁਹਾਨੂੰ ਇਨਸਾਨ ਤੋਂ ਥੱਲੇ ਡੇਕ ਕੇ ਇਹਨਾਂ ਨੇ ਦਿੱਤੇ ਸੀ, ਉਹ ਕੱਢ ਦਿੱਤੇ ਨੇ। ਔਰ ਫਿਰ ਗੱਲ ਇੱਥੇ ਨਹੀਂ ਹੈ, ਉਹਨਾਂ ਦੇ ਗਾਤਰੇ ਕਿਰਪਾਨ। ਜਦੋਂ ਅਸੀਂ 5 ਕਕਾਰਾਂ ਦੀ ਗੱਲ ਕਰਦੇ ਹਾਂ, ਕਿਰਪਾਨ ਦੀ ਬੜੀ ਅਹਿਮੀਅਤ ਹੈ। ਜਿਸ ਦੇ ਕੋਲ ਕਿਰਪਾਨ ਹੈ, ਇਹ ਪਾਵਰ ਦਾ ਪ੍ਰਤੀਕ ਹੈ ਜੀ। ਔਰ ਜਿਨ੍ਹਾਂ ਨੂੰ ਨਿਮਾਣੇ ਨਤਾਣੇ ਬਣਾਇਆ ਜਾਂਦਾ, ਉਹਨਾਂ ਤੋਂ ਐਜੂਕੇਸ਼ਨ ਦਾ ਹੱਕ ਖੋਹ ਲਿਆ ਜਾਂਦਾ, ਉਹਨੂੰ ਬੇਹਥਿਆਰੇ ਕਰ ਦਿੱਤਾ ਜਾਂਦਾ ਜੀ। ਹੁਣ ਇਹ ਜਿਹੜੀ ਚੇਂਜ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਔਰਤ ਦੇ ਹੱਕਾਂ ਦੀ ਗੱਲ ਕਰਦੇ ਕਿ ਇੱਕ ਪਾਸੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੇ ਹੁਣ ਜੇ 10ਵੇਂ ਪਾਤਸ਼ਾਹ ਅੰਮ੍ਰਿਤ ਦੀ ਦਾਤ ਦਿੰਦੇ ਨੇ ਤੇ ਬੀਬੀਆਂ ਨੂੰ ਵੀ ਕਿਰਪਾਨ ਮਿਲਦੀ ਹੈ 5 ਕਕਾਰਾਂ ਦੇ ਵਿੱਚ, ਔਰ ਉਹਨਾਂ ਨੂੰ ਕੌਰ ਦਾ ਮਤਲਬ ਹੈ ਪ੍ਰਿੰਸ। ਕਿੱਥੇ ਸਮਾਜ ਦੇ ਇੱਕ ਵਰਗ ਨੇ ਜਾਂ ਇੱਕ ਪੂਰੇ ਸਿਸਟਮ ਨੇ ਕੀ ਔਰਤ ਨੂੰ ਬਣਾਇਆ ਹੋਇਆ ਸੀ, ਤੇ ਇੱਥੇ ਗੁਰੂ ਕਹਿੰਦੇ ਨੇ ਵੀ ਇਹ ਤਾਂ ਮੇਰੀਆਂ ਸ਼ਹਿਜ਼ਾਦੀਆਂ ਨੇ, ਇਹ ਤਾਂ ਮੇਰੀਆਂ ਕੌਰ ਨੇ, ਮੇਰੀਆਂ ਪ੍ਰਿੰਸੈਸ ਨੇ। ਔਰ ਉਹਨਾਂ ਦੇ ਜ਼ਿੰਮੇ ਉਹਨਾਂ ਦੇ ਗਾਤਰੇ ਕਿਰਪਾਨ ਦਿੱਤੀ ਹੈ ਵੀ 5 ਕਕਾਰ ਨੇ। ਜਿਹਦੇ ਕੋਲ ਕਿਰਪਾਨ ਹੈ ਉਹਨੂੰ ਫਿਰ ਕੋਈ ਗੁੱਟਕ ਕਿਸੇ ਦੇ ਅੱਗੇ ਕਰਨ ਦੀ ਲੋੜ ਨਹੀਂ ਵੀ ਮੇਰੇ ਰੱਖੜੀ ਬੰਨ੍ਹ ਦੇ। ਉਹਨੇ ਰੱਖੜੀ ਕੀ ਸੀ? ਰਕਸ਼ਾ ਬੰਧਨ ਸੀ ਕਿ ਜੀ ਮੇਰੀ ਰੱਖਿਆ ਕਰੀ ਤੂੰ। ਨਹੀਂ, ਹੁਣ ਇਹ ਵੱਖਰੀ ਗੱਲ ਹੈ ਵੀ ਅੱਜ ਸਾਡੀ ਕੌਮ ਦਾ ਵੱਡਾ ਹਿੱਸਾ ਹੈ ਜਿਹੜੇ ਮੂਲ ਰੂਪ ਦੇ ਵਿੱਚ ਸਾਡੀ ਸਟਰੈਂਥ ਹੈ, ਉਹਨੂੰ ਅਸੀਂ ਵੀਕਨੈਸ ਬਣਾਇਆ ਹੋਇਆ। ਸੋ ਮੈਂ ਸਮਝਦਾ ਹਾਂ ਵੀ ਅੱਜ ਦਾ ਦਿਨ ਹਰ ਲਿਹਾਜ਼ ਨਾਲ ਖਾਲਸਾ ਪੰਥ ਲਈ ਜਿੱਥੇ ਸੈਲੀਬ੍ਰੇਸ਼ਨ ਦਾ ਦਿਨ ਹੈ, ਉੱਥੇ ਇਹ ਜਿਹੜੀਆਂ ਯੂਨੀਕ ਚੀਜ਼ਾਂ ਹਿਸਟਰੀ ਦੀਆਂ ਨੇ, ਔਰ ਗੁਰੂ ਨੇ ਰੰਗਰੇਟੇ गुरु के बेटे फरमाया और नाल पावर भी दिती कि इन गरीब सिखन को देऊं पातशाही, ये याद रखें हमारी गुरियाई कि मैं इन गरीब सिखा नूं ओ सिख जिनकी जात वर्ण कुल माहे, सरदारी ना भई कदाहें, तिन ही को सरदार बनाऊं तबे गोबिंद सिंह नाम कहाऊं। सो ये इतिहास दा बहुत वड्डा रेवोल्यूशन है। और मैं समझदा भी सानू अपने गुरु साहिब ते अपने खालसा पंथ ते अपनी विचारधारा ते फखर होना चाहिए और इस नूं इसे स्पिरिट दे विच खालसाई स्पिरिट दे विच इस दिन नूं ਸੈਲੀਬ੍ਰੇਟ ਕਰਨਾ ਚਾਹੀਦਾ ਜੀ। ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ, ਜਿਸ ਤੁਸੀਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਹਨ, ਪਰ ਦੂਸਰੇ ਪਾਸੇ ਅਸੀਂ 1699 ਸਾਲ ਨੂੰ ਖਾਲਸਾ ਪੰਥ ਦਾ ਜਨਮ ਦਿਹਾੜਾ ਕਹਿੰਦੇ ਹਾਂ। ਕੀ ਸਿੱਖ ਤੇ ਖਾਲਸੇ ਵਿੱਚ ਫਰਕ ਹੈ? ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ ਸਰ। ਦੇਖੋ, ਮੈਂ ਇਸ ਨੂੰ ਥੋੜਾ ਜਿਹਾ ਟੱਚ ਕੀਤਾ ਹੈ ਆਪਣੇ ਪਹਿਲੇ ਰਿਮਾਰਕ ਦੇ ਵਿੱਚ ਜੀ ਕਿ ਇਹ ਇੱਕ ਬੜੀ ਗਲਤ ਧਾਰਨਾ ਹੈ ਕਿ ਐਜ਼ ਇਫ ਗੁਰੂ ਨਾਨਕ ਸਾਹਿਬ ਦਾ ਰਸਤਾ ਸ਼ਾਂਤਮਈ ਜਾਂ ਕੋਈ ਹੋਰ ਸੀ ਤੇ 10ਵੇਂ ਪਾਤਸ਼ਾਹ ਨੇ ਤਲਵਾਰ ਕਿਰਪਾਨ ਦੇ ਕੇ ਕੋਈ ਵੱਖਰਾ ਰਸਤਾ ਦਿੱਤਾ ਹੈ। ਕਿਉਂਕਿ 2-3 ਗੱਲਾਂ ਦਾ, ਔਰ ਇਸੇ ਤਰ੍ਹਾਂ ਸਿੱਖ ਔਰ ਖਾਲਸਾ ਬਹੁਤ ਇਹ ਸਮਝਦੇ ਨੇ ਕਿ ਜੀ ਜਿਹਨੇ ਅੰਮ੍ਰਿਤ ਛਕਿਆ ਉਹ ਖਾਲਸਾ ਬਣ ਗਿਆ ਤੇ ਜਿਹੜੇ ਨਹੀਂ ਨੇ ਉਹ ਸਾਰੇ ਹੀ ਸਿੱਖ ਨੇ। ਇਵੇਂ ਨਹੀਂ ਹੈ, ਕਿਉਂਕਿ ਪਹਿਲਾਂ ਅਸੀਂ ਇਹ ਦੇਖਾਂਗੇ ਜਾਂ ਜਿਵੇਂ ਮੁੱਢਲੇ ਮੈਂ ਆਪਣੇ ਕਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਿਲੱਖਣ ਵਿਚਾਰਧਾਰਾ ਸੀ, ਜਿਹੜੇ ਉੱਥੇ ਤਿੰਨੋਂ ਹੀ ਸਕੂਲ ਆਫ ਥਾਟ ਸਨ।
ਜਿਨ੍ਹਾਂ ਦੇ ਵਿੱਚ ਬ੍ਰਾਹਮਣ ਮਤ ਸੀ, ਇਸਲਾਮ ਦਾ ਥਾਟ ਸੀ ਔਰ ਯੋਗ ਮਤ ਸੀ। ਜੀ ਉਹਨਾਂ ਦੇ ਨਾਲੋਂ ਵੱਖਰੀ ਵਿਚਾਰਧਾਰਾ, ਵੱਖਰਾ ਥਾਟ ਐਜ਼ ਏ ਰਿਵੀਲਡ ਰਿਲੀਜਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਹਾਂਜੀ। ਔਰ ਸਾਡੇ ਬਹੁਤ ਵੱਡੇ ਸਕਾਲਰ ਜਿਨ੍ਹਾਂ ਨੇ ਪਹਿਲੀ ਆਦ ਬੀੜ ਗੁਰੂ ਗ੍ਰੰਥ ਸਾਹਿਬ ਦੀ ਲਿਖੀ, ਸਕਰਾਈਬ ਨੇ ਲਿਖਵਾਈ ਗੁਰੂ ਅਰਜਨ ਸਾਹਿਬ ਨੇ, ਭਾਈ ਗੁਰਦਾਸ ਜੀ, ਉਹਨਾਂ ਦਾ ਕਹਿਣਾ ਹੈ ਕਿ ਮਾਰਿਆ ਸਿੱਕਾ ਜਗਤ ਵਿੱਚ ਹਾਂਜੀ ਨਾਨਕ ਨਿਰਮਲ ਪੰਥ ਚਲਾਇਆ। ਜੀ। ਹੁਣ ਨਿਰਮਲ ਪੰਥ ਦਾ ਮਤਲਬ ਹੀ ਇਹ ਹੈ ਕਿ ਇੱਕ ਵੱਖਰਾ ਪੰਥ ਜਿਹੜਾ ਦੂਸਰਿਆਂ ਨਾਲੋਂ ਡਿਫਰੈਂਸ਼ੀਏਟ ਹੁੰਦਾ ਹੈ। ਦੈਨ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਇਹ ਜਦੋਂ ਸਿੱਧਾਂ ਦੇ ਨਾਲ, ਜੋਗੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਡਾਇਲੌਗ ਹੁੰਦਾ ਹੈ, ਵਿਚਾਰ ਗੋਸ਼ਟੀ ਹੁੰਦੀ ਹੈ, ਤੇ ਅਲਟੀਮੇਟਲੀ ਉਹ ਸਰੈਂਡਰ ਕਰ ਜਾਂਦੇ ਨੇ। ਉਹ ਕਹਿੰਦੇ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ। ਵੀ ਅਸੀਂ ਤੁਹਾਡੇ ਸਾਹਮਣੇ ਪਹਿਲਾਂ ਤੋਂ ਕਹਿੰਦੇ ਨੇ ਕਿ ਵੀ ਇਹ ਕਿਵ ਦਰਸ਼ਨ ਇਹ ਲੇਵੇ ਬਾਲਾ, ਕਿ ਇਹ ਕਿਵੇਂ ਸਾਡਾ ਯੋਗ ਦਰਸ਼ਨ ਐਕਸੈਪਟ ਕਰੇ। ਐਸਾ ਜੋਗੀ ਕਲੂ ਮੇ ਹਮਰੋ ਪੰਥ ਕਰੇ ਉਜਿਆਰੋ। ਜੋਗੀ ਸੋਚਦੇ ਨੇ ਗੁਰੂ ਨਾਨਕ ਵੀ ਜੋਗੀ ਬਣ ਜਾਣ ਤੇ ਰਿਮਾਰਕੇਬਲ ਸ਼ਖਸੀਅਤ ਨੇ ਤਾਂ ਸਾਡੇ ਪੰਥ ਨੂੰ, ਯੋਗ ਮਤ ਨੂੰ ਥਾਂ ਥਾਂ ਪਹੁੰਚਾਣਗੇ। ਪਰ ਅਲਟੀਮੇਟਲੀ ਉਹਨਾਂ ਨੂੰ ਆਪਣੀ ਵਿਚਾਰਧਾਰਾ ਊਣੀ ਲੱਗਦੀ ਹੈ, ਸਖਣੀ ਲੱਗਦੀ ਹੈ, ਤੇ ਧੰਨ ਨਾਨਕ ਤੇਰੀ ਵੱਡੀ ਕਮਾਈ ਕਰਕੇ ਉਹ ਸਿਰ ਝੁਕਾਉਂਦੇ ਨੇ। ਤੇ ਭਾਈ ਗੁਰਦਾਸ ਦੀ ਕਲਮ ਚੱਲਦੀ ਹੈ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਕਿ ਇਹ ਨਿਰਾਲਾ ਪੰਥ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਤਾਕਤ ਨਾਲ, ਬਾਣੀ ਦੀ ਤਾਕਤ ਨਾਲ ਐਸਟੈਬਲਿਸ਼ ਕੀਤਾ। ਫਿਰ ਅਸੀਂ ਭੱਟਾਂ ਦੇ ਸਵਈਏ ਜਦੋਂ ਹਰਮੰਦਰ ਸਾਹਿਬ ਸਵੇਰੇ ਪ੍ਰਕਾਸ਼ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ, ਅੱਜ ਵੀ ਉਹ ਪੜ੍ਹਿਆ ਜਾਂਦਾ ਹੈ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਕਿ ਉੱਤਮ ਪੰਥ ਸੁਣਿਓ ਗੁਰ ਸੰਗਤ। ਸੋ ਵਿਚਾਰਧਾਰਾ ਉਹੀ ਹੈ। ਈਵਨ ਜਦੋਂ ਇੱਕ ਗੁਰੂ ਜੋਤ ਦੂਸਰੇ ਦੇ ਵਿੱਚ ਆ ਕੇ ਪ੍ਰਕਾਸ਼ਮਾਨ ਹੁੰਦੀ ਹੈ ਤੇ ਸਾਡੀ ਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਕਿ ਇੱਕ ਸਰੀਰ ਬਦਲਦਾ ਹੈ। ਗੁਰੂ ਪਹਿਲੇ ਤੋਂ 10ਵੇਂ ਤੱਕ ਜੋਤ ਉਹੀ ਕੰਟੀਨਿਊ ਹੈ। ਸੋ ਜਿਹੜਾ 10ਵੇਂ ਪਾਤਸ਼ਾਹ ਦਾ ਖਾਲਸੇ ਦਾ ਫਾਈਨਲ ਜਿਹਨੂੰ ਮੈਂ ਫਰੂਟ ਕਿਹਾ, ਇਹ ਕੰਟੀਨਿਊਟੀ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ। ਹੁਣ ਸਿੱਖ ਤੇ ਖਾਲਸਾ, ਇਹਦੇ 'ਚ ਗੱਲ ਬਿਲਕੁਲ ਸਿੱਖ ਕੌਣ ਹੈ? ਜਿਹੜਾ ਗੁਰੂ ਦੇ ਅੱਗੇ ਆਪਾ ਸਮਰਪਣ ਕਰ ਦਿੰਦਾ ਜੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜਾਂ ਅਸੀਂ ਪੜ੍ਹਦੇ ਹਾਂ ਕਿ ਗੁਰ ਕੀ ਮਤ ਤੂੰ ਲੈ ਇਆਣੇ ਭਗਤ ਬਿਨਾ ਬਹੁ ਡੂਬੇ ਸਿਆਣ। ਗੁਰੂ ਦੇ ਅੱਗੇ ਆਪਾ ਦੇਣਾ, ਆਪਣਾ ਆਪ ਸਮਰਪਿਤ ਕਰਨਾ, ਇਹ ਸਿੱਖ ਹੋਣਾ। ਹੁਣ ਜੋ ਪੰਜ ਪਿਆਰਿਆਂ ਨੇ ਕਰਮ ਕੀਤਾ, ਆਪਣਾ ਆਪ ਗੁਰੂ ਦੇ ਅੱਗੇ ਲਿਆ ਕੇ ਦਿੱਤਾ ਰੱਖਿਆ, ਉਹ ਆਪਾ ਸਮਰਪਣ ਸੀ। ਹੁਣ ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖ ਸ਼ਬਦ ਦੇ ਨਾਲ, ਜਾਂ ਜਿਵੇਂ ਅਸੀਂ ਦੇਖਦੇ ਹਾਂ ਕਿ ਕਾਨਸੈਪਟ ਗੁਰੂ ਤੇ ਸਿੱਖ ਦਾ ਚਰਨ ਪਹੁਲਦਾ ਸੀ, ਚਰਨ ਧੋਏ ਰਹਿ ਰਾਸ ਕਰ ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ। ਜਿਹੜੀ ਸਿਰਫ ਮੋਡਸ ਆਪਰੈਂਡੀ ਹੈ ਸਿੱਖ ਬਣਾਉਣ ਦੀ, ਉਹ ਚਰਨ ਪਾਹੁਲ ਤੋਂ ਪਹਿਲਾਂ ਉਹਨਾਂ ਦੇ ਚਰਨਾਂ ਦਾ ਛੋਇਆ ਜਲ ਜਿਹੜੇ ਨੇ ਉਹ ਸਿੱਖ ਲੈਂਦੇ ਸਨ। ਔਰ ਇਹ ਹੁੰਦਾ ਸੀ ਕਿ ਵੀ ਮੈਂ ਹੁਣ ਤੁਹਾਡੀ ਸਿੱਖਿਆਵਾਂ ਦੇ ਉੱਤੇ ਆਪਣਾ ਆਪ ਸਮਰਪਿਤ ਕਰਾਂਗਾ। ਉਹਨੂੰ ਖੱਡੇ ਦੀ ਪਾਹੁਲ ਦੇ ਵਿੱਚ, ਕਿ ਜਿਹੜਾ ਅੰਮ੍ਰਿਤ ਦਾ ਬਾਟਾ ਹੈ, ਸਤਲੁਜ ਦਾ ਪਾਣੀ, ਪੰਜ ਬਾਣੀਆਂ ਦਾ ਜਾਪ, ਤੇ ਉਸ ਖੰਡੇ ਦੇ ਨਾਲ ਉਹ ਪਾਣੀ ਹਿਲਾਇਆ ਜਾ ਰਿਹਾ ਹੈ। ਗੁਰੂ ਦੀ ਨਿਗਾਹ ਟਿਕੀ ਹੈ ਔਰ ਉਹ ਅੰਮ੍ਰਿਤ ਹੈ ਜਿਹੜਾ ਕਿ ਜ਼ਿੰਦਗੀ ਦਿੰਦਾ, ਜਿਸ ਨੇ ਨਵਾਂ ਇੱਕ ਜੀਵਨ ਦਿੱਤਾ, ਇੱਕ ਨਵਾਂ ਥਾਟ ਦਿੱਤਾ। ਉਹੀ ਪ੍ਰੋਸੈਸ ਚਰਨਾਮ੍ਰਿਤ ਦੇ ਰੂਪ ਚ ਸੀ, ਉਹੀ ਖੰਡੇ ਦੀ ਪਾਹੁਲ ਹੋਈ। ਸੋ ਇਹ ਜਿਹੜਾ ਮਿਸਨੋਮਰ ਹੈ ਕਿ ਸ਼ਾਇਦ ਸਿੱਖ ਕੋਈ ਹੋਰ ਹੈ, ਖਾਲਸਾ ਕੋਈ ਹੋਰ ਹੈ। ਸਿੱਖ ਦਾ ਮਤਲਬ ਗੁਰੂ ਨੂੰ ਆਪਾ ਸਮਰਪਣ ਕਰਨਾ ਤੇ ਗੁਰੂ ਦੀ ਮੱਤ ਨੂੰ ਮੰਨਣਾ। ਖਾਲਸੇ ਦਾ ਜਿਹੜਾ ਸ਼ਬਦ ਹੈ ਇਹ ਵੀ ਇਸ ਪਾਸੇ ਵਾਲੀ ਕਰਦਾ। ਸੋ ਇਹ ਕੋਈ ਡਿਫਰੈਂਸ਼ੀਏਸ਼ਨ ਵਾਲੀ ਗੱਲ ਨਹੀਂ ਹੈ। ਤੇ ਸਿੱਖ ਦਾ ਮਤਲਬ ਹੀ ਵੈਸੇ ਪੰਜ ਕਕਾਰੀ ਅੰਮ੍ਰਿਤਧਾਰੀ ਸਿੱਖ ਜਾਂ ਸਿੰਘਣੀ ਹੈ। ਇਹ ਬਾਕੀ ਆਪਣੀ ਕਨਵੀਨੀਅੰਸ ਲਈ ਕੋਈ ਅੱਧਾ ਸਿੱਖ, ਕੱਚਾ ਸਿੱਖ, ਪੌਣਾ ਸਿੱਖ ਕੋਈ ਬਣਾ ਲੇ, ਇਹ ਜਾਂ ਸਿੱਖ ਕੋਈ ਹੈ ਜਾਂ ਨਹੀਂ ਹੈ। ਕਿਉਂਕਿ ਸਿੱਖ ਦਾ ਮਤਲਬ ਇਹ ਹੈ ਕਿ ਜੋ ਗੁਰ ਕੇ ਭਾਣੇ ਵਿੱਚ ਆਵੇ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਪੇ ਆਵੇ। ਆਪਣ ਭਾਣੇ ਜੋ ਚੱਲੇ ਭਾਈ, ਸੋ ਵਿਛੜ ਚੋਟਾਂ ਖਾਵੇ। ਹੁਣ ਗੁਰਬਾਣੀ ਦੇ ਵਿੱਚ ਹਰ ਚੀਜ਼ ਦਾ ਜਵਾਬ ਹੈ ਕਿ ਉਹੀ ਸਿੱਖ ਹੈ ਮੇਰਾ, ਇਹ ਗੁਰੂ ਸਾਹਿਬ ਫਰਮਾ ਰਹੇ ਨੇ, ਉਹੀ ਮੇਰਾ ਸਖਾ ਹੈ, ਦੋਸਤ ਹੈ, ਉਹੀ ਮੇਰਾ ਬੰਧੂ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਕਿ ਗੁਰੂ ਦੀ ਗੱਲ ਨੂੰ ਮੰਨਣਾ, ਗੁਰੂ ਦੇ ਭਾਣੇ ਦੇ ਉੱਤੇ ਆਪਣਾ ਅਮੰਨਾ ਕਰਨੀ,
ਆਪਣ ਭਾਣੇ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵੇ। ਹੁਣ ਜੇ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਕੰਮ ਕਰੀਏ ਤੇ ਅਸੀਂ ਕਹੀਏ ਜੀ ਅਸੀਂ ਫਿਰ ਵੀ ਸਿੱਖ ਹਾਂ ਜੀ, ਸਿੱਖ ਤਾਂ ਉਹ ਹੈ ਜੋ ਗੁਰੂ ਨੇ ਕਿਹਾ ਵੀ ਸਿੱਖ ਕੌਣ ਹੈ। ਔਰ ਗੁਰੂ ਨੇ ਇਹ ਕਿਹਾ, ਗੁਰੂ ਕਲਗੀਧਰ ਪਾਤਸ਼ਾਹ ਦਾ ਜਦੋਂ ਅਸੀਂ ਫਰਮਾਨ ਦੇਖਦੇ ਹਾਂ ਕਿ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹਿ, ਕਿ ਵੀ ਉਹੀ ਸਿੱਖ ਹੈ ਜਿਹੜਾ ਖੰਡੇ ਦੀ ਪਾਹੁਲ ਲੈਂਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕਦਾ। ਜੇ ਨਹੀਂ ਛਕਦਾ ਤੇ ਅਵਰ ਨਾ ਪਾਹੁਲ ਜੋ ਲਹਿ, ਉਹ ਮੇਰਾ ਨਹੀਂ ਹੈ, ਉਸ ਨਾਲ ਮੇਰਾ ਉਹ ਗੁਰੂ ਵਾਲਾ ਨਾਤਾ ਨਹੀਂ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਹੁਣ ਰਹਿਤ ਕੀ ਹੈ? ਅੰਮ੍ਰਿਤ ਛਕੋਗੇ, ਪੰਜ ਪਿਆਰੇ ਤੁਹਾਨੂੰ ਦ੍ਰਿੜ ਕਰਵਾਉਣਗੇ ਕਿ ਰਹਿਤ ਕੀ ਹੈ। ਸੋ ਕਮਿੰਗ ਬੈਕ ਟੂ ਦਾ ਓਰੀਜਨਲ ਕੁਐਸਚਨ, ਇਹ ਕੋਈ ਅੱਡ-ਅੱਡ ਸ਼ਬਦ ਨਹੀਂ ਨੇ। ਖਾਲਸੇ ਦਾ ਮਤਲਬ ਸਿੱਖ ਹੋਣਾ ਹੈ, ਔਰ ਸਿੱਖ ਉਹੀ ਹੈ ਜਿਹੜਾ ਖਾਲਸਾ ਰੂਪ ਚ ਪੰਜ ਕਕਾਰੀ ਗੁਰੂ ਦੇ ਅੰਮ੍ਰਿਤ ਦੀ ਦਾਤ ਨੂੰ ਗ੍ਰਹਿਣ ਕਰਦਾ ਹੈ। ਉਸ ਦੇ ਜਿਹੜਾ ਗੁਰੂ ਦਾ ਹੁਕਮ ਹੈ ਉਸ ਦੇ ਉੱਤੇ ਉਹ ਅਮਲ ਨਾ ਕਰਦੇ ਜੀ। ਕਿਉਂਕਿ ਡਾਕਟਰ ਸਾਹਿਬ ਜਿਹੜਾ ਸਾਡਾ ਅਗਲਾ ਕੁਐਸਚਨ ਸੀ ਅਸੀਂ ਫੇਸਬੁੱਕ ਤੇ ਲਿੱਤਾ ਸੀਗਾ, ਸਾਡੀ ਯੰਗਰ ਜਨਰੇਸ਼ਨ ਨੇ ਕੁਐਸਚਨ ਪਾਇਆ ਸੀ, ਤੁਸੀਂ ਥੋੜਾ ਬਹੁਤਾ ਆਨਸਰ ਦੇ ਦਿੱਤਾ ਪਹਿਲੇ ਕੁਐਸਚਨ ਦੇ ਵਿੱਚ, ਪਰ ਅਸੀਂ ਚਾਹਾਂਗੇ ਤੁਸੀਂ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਕਿ ਜਿਸ ਤਰ੍ਹਾਂ ਖਾਲਸਾ ਧਰਮ ਦੇ ਮੁੱਢਲੇ ਅਸੂਲਾਂ ਵਿੱਚ ਕੇਸ ਰੱਖਣਾ ਜ਼ਰੂਰੀ ਹੈ, ਪਰ ਅੱਜ ਦੀ ਯੰਗ ਜਨਰੇਸ਼ਨ ਵਿੱਚ ਕੇਸ ਰੱਖਣ ਦਾ ਰੁਝਾਨ ਘਟ ਰਿਹਾ ਹੈ, ਭਾਵੇਂ ਕਿ ਉਹ ਸਿੱਖ ਧਰਮ ਵਿੱਚ ਹੀ ਯਕੀਨ ਰੱਖਦੇ ਹਨ। ਕਿ ਉਹਨਾਂ ਨੂੰ ਸਿੱਖ ਮੰਨਿਆ ਜਾ ਸਕਦਾ ਹੈ? ਇਸ ਬਾਰੇ ਥੋੜਾ ਜਿਹਾ ਆਪਣੇ ਹਾਂਜੀ ਦੇਖੋ, ਮੈਂ ਬਿਨਾਂ ਕਿਸੇ ਮੈਲਿਸ ਜਾਂ ਐਂਗਰ ਜਾਂ ਹੇਟਰਡ ਦੇ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ ਹਾਂਜੀ ਕਿ ਮੈਂ ਜਾਂ ਮੇਰੇ ਵਰਗਾ ਕੋਈ ਵੀ 5000 ਵਿਦਵਾਨ ਵੀ ਇਕੱਠੇ ਹੋ ਜਾਣ, ਉਹ ਸਿੱਖੀ ਨੂੰ ਡਿਫਾਈਨ ਨਹੀਂ ਕਰਨਗੇ ਜਾਂ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਡਿਫਾਈਨ ਕਰਨ ਦਾ ਜੀ। ਸਿੱਖੀ ਨੂੰ ਤਾਂ ਗੁਰੂ ਸਾਹਿਬਾਨ ਨੇ ਡਿਫਾਈਨ ਕੀਤਾ ਹੋਇਆ ਹਾਂਜੀ ਕਿ ਸਿੱਖ ਕੌਣ ਹੈ, ਆਪਣੇ ਆਪ ਨੂੰ ਕੌਣ ਕੀ ਮੰਨਦਾ ਹੈ, ਇਹ ਉਸ ਦਾ ਇੰਡੀਵਿਜੂਅਲ ਹੋ ਸਕਦਾ ਹੈ। ਪਰ ਜਦੋਂ ਅਸੀਂ ਗੁਰੂ ਦੇ ਹੁਕਮ ਦੀ ਗੱਲ ਕਰਦੇ ਹਾਂ, ਗੁਰੂ ਔਰ ਸਿੱਖ ਦਾ ਰਿਸ਼ਤਾ ਜਿਹੜਾ ਉਹ ਇਹੀ ਹੈ ਕਿ ਸਿੱਖ ਨੇ ਗੁਰੂ ਦੀ ਗੱਲ ਮੰਨਣੀ, ਇਹੀ ਸਿੱਖ ਹੈ। ਸਿੱਖ ਦਾ ਮਤਲਬ ਬੇਸ਼ੱਕ ਸੀਕਰ ਆਫਟਰ ਦਾ ਟਰੂਥ ਹੈ, ਸੱਚ ਦਾ ਢੂੰਡਾਊ ਹੈ, ਪਰ ਸਿੱਖ ਆਪਣਾ ਆਪਾ ਗੁਰੂ ਨੂੰ ਦਿੰਦਾ ਹੈ, ਉਦੋਂ ਹੀ ਗੁਰੂ ਤੇ ਸਿੱਖ ਦਾ ਰਿਸ਼ਤਾ ਸ਼ੁਰੂ ਹੁੰਦਾ ਹੈ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋ, ਇਹ ਫਿਰ ਗੁਰੂ ਦਾ ਬਿਰਧ ਹੁੰਦਾ ਹੈ। ਹੁਣ ਬਹੁਤ ਵਾਰ ਈਵਨ ਜਿਹੜੇ ਸਿੱਖੀ ਸਰੂਪ ਚ ਵੀ ਨੇ, ਉਹ ਅੰਮ੍ਰਿਤ ਛਕਣ ਵੇਲੇ ਕਹਿਣਗੇ ਜੀ ਬੜਾ ਕਰੜ ਹੈ ਜੀ, ਇਹ ਨਿਭਾਇਆ ਨਹੀਂ ਜਾਂਦਾ ਜੀ, ਪਾਬੰਦੀਆਂ ਬੜੀਆਂ ਜੀ। ਪਹਿਲੀ ਗੱਲ ਤਾਂ ਜਦੋਂ ਅਸੀਂ ਇਹ ਗੱਲ ਕਹਿ ਰਹੇ ਹੁੰਦੇ ਆ ਉਦੋਂ ਇਵੇਂ ਹੁੰਦਾ ਜਿਵੇਂ ਅਸੀਂ ਕਰਤੇ ਆ, ਅਸੀਂ ਨਿਭਾਉਣਾ। ਜਦੋਂ ਤੁਸੀਂ ਅੰਮ੍ਰਿਤ ਛਕਣਾ, ਨਾ ਤਾਂ ਕੋਈ ਸਜ਼ਾ ਹੈ ਕਿ ਕੋਈ ਪਨਿਸ਼ਮੈਂਟ ਹੈ ਕਿਸੇ ਨੂੰ, ਨਾ ਹੀ ਕੋਈ ਪਾਬੰਦੀਆਂ ਦੀ ਲਿਸਟ ਹੈ ਵੀ ਕਿਸੇ ਜੇਲ੍ਹ ਦੇ ਵਿੱਚ ਤੁਹਾਨੂੰ ਦਿੱਤਾ ਹੈ ਤੁਹਾਨੂੰ। ਇਹ ਤਾਂ ਉਸ ਪਿਆਰ ਦਾ ਰਿਸ਼ਤਾ ਹੈ। ਜਦੋਂ ਤੁਸੀਂ ਗੁਰੂ ਨੂੰ ਆਪਾ ਜਿਹੜੇ ਪੰਜ ਕਕਾਰ ਨੇ, ਜਦੋਂ ਅਸੀਂ ਦੁਨਿਆਵੀ ਵਿਆਹ ਦੀ ਗੱਲ ਕਰੀਏ, ਕਿੰਨੀਆਂ ਰਸਮਾਂ ਤੁਸੀਂ ਕਰਦੇ ਹੋ, ਪਹਿਲਾਂ ਐਕਸਚੇਂਜ ਹੋਇਆ, ਫਿਆਂਸੇ ਬਣ ਗਏ, ਰਿੰਗ ਜਿਹੜੇ ਵਿਆਹ ਦਾ ਹਸਬੈਂਡ ਵਾਈਫ ਦਾ ਹੁੰਦਾ ਵੈਡਿੰਗ ਰਿੰਗ ਹੈ ਜੀ। ਹੁਣ ਵੈਡਿੰਗ ਰਿੰਗ ਕੀ ਹੈ? ਰਿਮਾਈਂਡਰ ਹੁੰਦਾ ਹੈ ਕਿ ਵੀ ਆਈ ਐਮ ਵੈਡਿਡ ਟੂ ਸਮਬਡੀ, ਹੈ ਨਾ। ਸੋ ਇਸੇ ਤਰ੍ਹਾਂ ਜਿਹੜੇ ਪੰਜ ਕਕਾਰ ਨੇ ਇਹ ਵੈਡਿੰਗ ਗਿਫਟਸ ਨੇ ਗੁਰੂ ਦੇ ਨਾਲ ਆਪਣੇ ਆਪ ਦੇ ਮਰਜਰ ਦੀਆਂ। ਔਰ ਜਿਹੜੀ ਜਦੋਂ ਅਸੀਂ ਗੁਰੂ ਦੇ ਅੱਗੇ ਆਪਾ ਸਮਰਪਿਤ ਕਰਦੇ ਹਾਂ ਤੇ ਫਿਰ ਇਹ ਗੁਰੂ ਦਾ ਬਿਰਧ ਹੈ, ਗੁਰੂ ਆਪਣੇ ਗਲ ਨਾਲ ਲਾਉਂਦਾ ਤੇ ਇਹ ਪੰਜ ਕਕਾਰ ਉਹਦੀਆਂ ਪਿਆਰ ਨਿਸ਼ਾਨੀਆਂ ਨੇ। ਜਦੋਂ ਗੁਰੂ ਦਾ ਅਸੀਂ ਅੰਮ੍ਰਿਤ ਲੈਂਦੇ ਹਾਂ, ਸਾਡੇ ਕੇਸਾਂ 'ਚ ਅੰਮ੍ਰਿਤ ਦੇ ਛਿੱਟੇ ਪੰਜ ਪੈਂਦੇ ਨੇ। ਇਹ ਫਿਰ ਵਾਲ ਨਹੀਂ ਰਹਿੰਦੇ ਕਿ ਅਸੀਂ ਆਪਣੀ ਮਰਜ਼ੀ ਨਾਲ ਕੱਟ ਲਈਏ, ਰੱਖ ਲਈਏ, ਇਹਨੂੰ ਕੋਈ ਬੌਬ ਬਣਾ ਦਈਏ, ਕੋਈ ਹੋਰ ਬਣਾ ਪੋਨੀ ਟੇਲ ਕਰ ਲਈਏ। ਇਹ ਫਿਰ ਉਹ ਨਹੀਂ ਹੁੰਦਾ, ਇਹ ਗੁਰੂ ਦੇ ਕੇਸ ਬਣ ਜਾਂਦੇ ਨੇ। ਤੇ ਗੁਰੂ ਦਾ ਜਦੋਂ ਅਸੀਂ ਕੇਸਾਂ 'ਚ ਕੰਘਾ ਕਰਦੇ ਹਾਂ, ਗੁਰੂ ਦੀ ਵੈਡਿੰਗ ਗਿਫਟ ਹੈ, ਸਾਡੇ ਗੁਰੂ ਨਾਲ ਪਿਆਰ ਦੀ ਉਹ ਨਿਸ਼ਾਨੀ ਹੈ, ਸਾਨੂੰ ਗੁਰੂ ਯਾਦ ਆਉਂਦਾ ਹੈ। ਜਦੋਂ ਅਸੀਂ ਕੜੇ ਵੱਲ ਦੇਖਦੇ ਹਾਂ, ਸਾਨੂੰ ਯਾਦ ਆਉਂਦਾ ਹੈ ਕਿ ਵੀ ਅਸੀਂ ਬੌਂਡ ਹੈ ਜਿਹੜੀਆਂ ਵਾਜ਼ ਲਈਆਂ ਪੰਜਾਂ ਪਿਆਰਿਆਂ ਦੇ ਸਾਹਮਣੇ, ਅਸੀਂ ਉਹਨਾਂ ਦੇ ਉੱਤੇ ਖਲੋਣਾ। ਜਦੋਂ ਅਸੀਂ ਕਛਹਿਰਾ ਪਾਉਂਦੇ ਹਾਂ, ਕਛਹਿਰਾ ਸਾਨੂੰ ਯਾਦ ਕਰਵਾਉਂਦਾ ਕਿ ਜ਼ਿੰਦਗੀ ਲਸਟ ਲਈ ਨਹੀਂ ਹੈ, ਵਿਕਾਰਾਂ ਲਈ ਨਹੀਂ ਹੈ, ਅਸੀਂ ਲਾਇਲ ਰਹਿਣਾ, ਅਸੀਂ ਆਪਣੀ ਜਿਹੜੀ ਹੈ ਆਚਰਣਕ ਉੱਚਤਾ ਨੂੰ ਕਾਇਮ ਰੱਖਣਾ। ਤੇ ਕਿਰਪਾਨ ਸਾਨੂੰ ਯਾਦ ਕਰਵਾਉਂਦੀ ਹੈ ਹਮੇਸ਼ਾ ਕਿ ਸਾਨੂੰ ਗੁਰੂ ਨੇ ਸ਼ਸਤਰ ਦਿੱਤਾ ਇਸ ਲਈ ਕਿ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਕਿ ਪ੍ਰੋਟੈਕਸ਼ਨ ਹੈ ਗਰੀਬ ਦੀ ਔਰ ਟਾਇਰੈਂਟ ਨੂੰ ਪਨਿਸ਼ ਕਰਨਾ। ਹੁਣ ਜਦੋਂ ਇਸ ਗੱਲ ਨੂੰ ਲੈ ਲੈਂਦਾ ਹੈ, ਮੈਂ ਉਹਦੇ ਚ ਜਜਮੈਂਟਲ ਹੋ ਕੇ ਨਹੀਂ ਕਹਿਣਾ ਚਾਹੁੰਦਾ ਜੀ ਕਿ ਉਹ ਨਹੀਂ ਨੇ ਜਾਂ ਨਹੀਂ ਨੇ। ਹੁਣ ਗੁਰੂ ਨੇ ਜਵਾਬ ਦਿੱਤਾ ਹੋਇਆ ਹੈ, ਗੁਰੂ ਨੇ ਉਹ ਤੁਹਾਡੇ ਲਈ ਕ੍ਰਾਈਟੇਰੀਆ ਰੱਖਿਆ ਹੋਇਆ ਔਰ ਬੜੀ ਸਪਸ਼ਟ ਹੈ ਗੱਲ। ਈਵਨ ਇੱਕ ਤਾਂ ਕੇਸ ਕਤਲ ਕਰਵਾਉਣ ਵਾਲੇ ਨੇ, ਹੁਣ ਸ਼ਬਦ ਕਤਲ ਕਰਵਾਉਣਾ ਅਸੀਂ ਕਹਿੰਦੇ, ਕੇਸ ਕੱਟਣਾ ਨਹੀਂ ਕਹਿੰਦੇ। ਹੁਣ ਕਤਲ ਦਾ ਹੈ ਮਰਡਰ, ਹੁਣ ਜਦੋਂ ਕਤਲ ਕੀ ਹੈ? ਮਰਡਰ ਹੈ। ਤੇ ਜਦੋਂ ਅਸੀਂ ਮਰਡਰਰ ਬਣ ਜਾਂਦੇ ਤੇ ਫਿਰ ਮਰਡਰਰਸ ਦੀ ਕਿਹੜੀ ਥਾਂ ਰਹਿ ਜਾਂਦੀ ਹੈ? ਤੇ ਜੇ ਤੁਸੀਂ ਗੁਰੂ ਦੇ ਪਿਆਰ ਦੇ ਵੱਲ ਤੁਰਦੇ ਹੋ, ਈਵਨ ਗੁਰੂ ਨੇ ਤਾਂ ਜਿਹੜੇ ਕੇਸਾਧਾਰੀ ਨੇ ਪਰ ਅੰਮ੍ਰਿਤ ਨਹੀਂ ਛਕਦੇ, ਉਹਨਾਂ ਪ੍ਰਤੀ ਸਾਡੇ ਰਹਿਤਨਾਮਿਆਂ 'ਚ ਇਹ ਹੈ ਕਿ ਬਿਨ ਪਾਹੁਲ
ਜੀ ਜੋ ਕੇਸ ਧਰੇ ਭੇਖੀ ਮੂਰਖ ਸਿੱਖ, ਹਾਂਜੀ ਮੇਰਾ ਦਰਸ਼ਨ ਨਾਹੇ ਤਿਸ ਮੂਰਖ ਤਿਆਗੇ ਭਿਖ। ਜੀ ਕਿ ਵੀ ਜਿਹੜਾ ਜਿਹਨੇ ਅੰਮ੍ਰਿਤ ਨਹੀਂ ਛਕਿਆ ਪਰ ਕੇਸ ਨੇ, ਉਹਨੇ ਭੇਖ ਤਾਂ ਰੱਖਿਆ ਹੋਇਆ ਹੈ। ਹਾਂਜੀ ਵਾਲ ਤਾਂ ਤਾਲਿਬਾਨ ਨੇ ਵੀ ਰੱਖੇ ਹੋਏ ਨੇ। ਆ ਜਿੰਨੇ ਯਹੂਦੀਆਂ ਦੇ ਤੁਸੀਂ ਇੱਥੇ ਕਦੇ ਨਿਊਯਾਰਕ 'ਚ ਜਾਂਦੇ ਹੋ, ਪਿੱਛੇ ਵਾਲ ਹੁੰਦੇ ਨੇ, ਲੰਮੀਆਂ ਦਾੜੀਆਂ ਉਹਨਾਂ ਦੇ, ਜਿਹੜੇ ਖਾਸ ਇੱਕ ਪ੍ਰੀਸਟ ਕਲਾਸ ਹੈ। ਜੀ ਜਿਹੜੇ ਗ੍ਰੀਕ ਆਰਥੋਡਾਕਸ ਈਸਾਈ ਨੇ, ਉਹਨਾਂ ਦੇ ਵੀ ਵਾਲ ਰੱਖੇ ਹੋਏ ਨੇ, ਜੀ ਪਰ ਉਹ ਕੇਸ ਨਹੀਂ ਨੇ। ਉਹ ਉਹਨਾਂ ਦਾ ਹੀ ਸ਼ੌਕ ਹੈ, ਜਦੋਂ ਰੱਖ ਲੈਣ ਕੱਟ ਲੈਣ। ਇੱਥੇ ਸਾਡੇ ਕੋਲ ਕੋਈ ਚੋਇਸ ਨਹੀਂ ਹੈ, ਇੱਥੇ ਕੋਈ ਸਾਡੀ ਡਿਸਕ੍ਰਿਸ਼ਨ ਨਹੀਂ ਹੈ ਕਿ ਜੀ ਅਸੀਂ ਆਪਣੀ ਮਰਜ਼ੀ ਨਾਲ ਰੱਖ ਲੈਣੇ ਨੇ, ਮਰਜ਼ੀ ਨਾਲ ਕੱਟ ਲੈਣੇ ਨੇ। ਕਹੀਏ ਜੀ ਇਹ ਕਿਹੜਾ ਫੇਰ ਉਗਾਣਗੇ, ਇਹਨਾਂ ਨੂੰ ਕਿਹੜੇ ਅੰਬ ਲੱਗਣੇ ਨੇ। ਇਸ ਕਿਸਮ ਦੇ ਵੀ ਨੇ ਜਿਹੜੇ ਕੇਸ ਦਾੜੀ ਕਤਲ ਕਰਵਾਉਂਦੇ ਨੇ, ਫਿਰ ਕਹਿਣਗੇ ਜੀ ਇਹਨਾਂ ਨੂੰ ਕਿਹੜੇ ਅੰਬ ਲੱਗਣੇ ਨੇ। ਸੋ ਜਿਵੇਂ ਮੈਨੂੰ ਯਾਦ ਹੈ ਵੀ ਸ਼ਾਇਦ ਭਾਈ ਦਿਆਲ ਸਿੰਘ ਦਿਲਬਰ ਇੱਕ ਢਾਡੀ ਹੋਏ ਨੇ, ਉਹਨਾਂ ਨੂੰ ਇੱਕ ਇਸ ਕਿਸਮ ਦੇ ਨੌਜਵਾਨ ਨੇ ਆ ਕੇ ਪੁੱਛਿਆ ਕਿ ਜੀ ਦਿਲਬਰ ਸਾਹਿਬ ਇਹ ਦੱਸੋ ਵੀ ਕੇਸ ਰੱਖਣ ਦਾ ਕੀ ਫਾਇਦਾ ਹੈ। ਹਾਂਜੀ ਉਹ ਕਹਿੰਦੇ ਫਾਇਦਾ ਤੈਨੂੰ ਪਹਿਲਾਂ ਤੂੰ ਦੱਸ, ਤੇਰੇ ਜੰਮਣ ਦਾ ਕੀ ਫਾਇਦਾ। ਹਾਂਜੀ ਪਹਿਲਾਂ ਤੂੰ ਆਪਣੇ ਜੰਮਣ ਦੇ ਫਾਇਦੇ ਦੱਸ। ਜੀ ਬਿਲਕੁਲ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਮਾਮਲਿਆਂ ਦੇ ਵਿੱਚ ਅਸੀਂ ਆਪਣਾ ਚੁੰਚ ਗਿਆਨ ਨਾ ਲਿਆਈਏ। ਜੀ ਇਹ ਜਿਹੜਾ ਹੁਕਮ ਹੈ ਗੁਰੂ ਦਾ, ਜੇ ਗੁਰੂ ਦਾ ਹੁਕਮ ਹੈ ਕਿ ਭਾਈ ਪੰਜ ਕਕਾਰੀ ਰੂਪ ਮੇਰਾ ਤਾਂ ਹੀ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਹਾਂਜੀ ਹੁਣ ਆਮ ਬਦਲਿਆ ਜਾ ਸਕਦਾ ਹੈ, ਜਦੋਂ ਖਾਸ ਹੈ ਤਾਂ ਗੁਰੂ ਕਲਗੀਧਰ ਬੈਠੇ ਨੇ ਵਿੱਚ। ਬਿਲਕੁਲ ਸਾਡੇ ਕੋਲ ਕੋਈ ਹੱਕ ਨਹੀਂ ਹੈ ਕਿ ਅਸੀਂ ਆਪਣੇ ਤਰੀਕੇ ਨਾਲ ਡਿਫਾਈਨ ਕਰੀਏ ਕੌਣ ਸਿੱਖ ਹੈ ਕੌਣ ਨਹੀਂ ਹੈ। ਡਿਫਾਈਨ ਕੀਤਾ ਹੋਇਆ ਹੈ, ਸਿਰਫ ਗੁਰੂ ਦੇ ਹੁਕਮ ਦੇ ਵਿੱਚ ਆਈਏ, ਗੁਰੂ ਦੇ ਹੁਕਮ ਦੇ ਉੱਤੇ ਅਮਲ ਨਾ ਕਰੀਏ। ਔਰ ਫਿਰ ਜਿਹੜਾ ਜਲਵਾ ਹੈ ਗੁਰੂ ਦੇ ਹੁਕਮ ਨੂੰ ਮੰਨਣ ਦਾ, ਇਸ ਇਕੱਲੇ ਰੂਪ ਦਾ ਨਹੀਂ, ਬਾਣੀ ਤੇ ਬਾਣਾ, ਬਾਣਾ ਪੰਜ ਕਕਾਰੀ ਰੂਪ ਹੈ। ਬਾਣੀ ਫਿਰ ਤੁਹਾਡੇ ਅੰਦਰ ਦੀ ਸਫਾਈ ਹੈ ਕਿ ਕਿਵੇਂ ਇਹ ਦੋਨੋਂ ਜਦੋਂ ਮਿਲਦੇ ਨੇ ਤਾਂ ਫਿਰ ਇਹ ਉਹ ਖਾਲਸਾ ਜਿਹਨੇ 3 ਸਦੀਆਂ 'ਚ ਕ੍ਰਿਸ਼ਮਾ ਕਰਕੇ ਦਿਖਾਇਆ ਮਨੁੱਖੀ ਇਤਿਹਾਸ 'ਚ। ਬਿਲਕੁਲ 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 ਡਾਕਟਰ ਸਾਹਿਬ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਹੈ। ਇਸ ਵਿਸ਼ੇਸ਼ ਦਿਨ ਦੇ ਉੱਪਰ ਸਾਡੇ ਕੋਲ ਸਵਾਲ ਤਾਂ ਹੋਰ ਵੀ ਬਹੁਤ ਨੇ, ਪਰ ਆਪਾਂ ਇਸੇ ਲੜੀ ਨੂੰ ਕੱਲ ਵੀ ਕੰਟੀਨਿਊ ਕਰਾਂਗੇ। ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਅੱਜ ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਜਿਵੇਂ ਅਸੀਂ ਪਹਿਲਾਂ ਕਿਹਾ ਕਿ ਇਸ ਲੜੀ ਨੂੰ ਅਸੀਂ ਕੱਲ ਵੀ ਕੰਟੀਨਿਊ ਕਰਾਂਗੇ। ਕੱਲ ਨੂੰ ਵੀ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਡਾਕਟਰ ਅਮਰਜੀਤ ਸਿੰਘ ਜੀ ਨਾਲ। ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।